ਸੰਜਾਈ ਘੁਟਾਲੇ ਤੇ ਅਕਾਲੀ ਦਲ ਦੇ ਸਾਬਕਾ ਵਜ਼ੀਰ ਨੇ ਹੁਣ ਚੁੱਪੀ ਤੋੜੀ ਹੈ ਮਿੰਟੂ ਜੀ। ਹਾਂਜੀ, ਦੇਖੋ ਇਹ ਜਿਹੜੀ ਇਹਨਾਂ ਨੇ ਚੁੱਪੀ ਤੋੜੀ, ਇਹਨਾਂ ਨੇ ਕੱਲ ਪੀਸੀ ਕੀਤੀ ਸੀਗੀ, ਜਿੱਦਾਂ ਐਸਪੀਸੀ ਦੀ ਗੱਲ ਕਰਦੇ ਆ ਹਾਂਜੀ ਤਾਂ ਇਹਨਾਂ ਦੀ ਪੀਸੀ ਦੇ ਵਿੱਚ ਜੋ ਮੁੱਖ ਤੌਰ ਤੇ ਗੱਲ ਹੋਈ ਆ ਉਹ ਆਪਾਂ ਦੋ ਤਿੰਨ ਨੁਕਤਿਆਂ ਚ ਸਮੇਟ ਲਈਏ ਤਾਂ ਬਿਹਤਰ ਰਹੇਗਾ। ਕਾਫੀ ਲੰਮੀ ਚੌੜੀ ਗੱਲਬਾਤ ਹੋਈ ਆ। ਜੀ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਹੁਣ ਉਸ ਮਾਮਲੇ ਦੇ ਵਿੱਚ ਜਿਹਨੂੰ ਪ੍ਰਚਾਰਿਆ ਗਿਆ ਕਿ ਜੀ ਇਹ ਤੇ 1000 ਕਰੋੜ ਦਾ ਘੁਟਾਲਾ ਵਾ, ਤੇ ਇਹ ਸਾਰਾ ਕੁਛ ਹੈ ਜਿਹੜਾ ਹੁਣ ਸਾਫ਼ ਹੋ ਗਿਆ ਕਿਉਂਕਿ ਚਲਾਨ ਪੇਸ਼ ਹੋ ਗਿਆ। ਕਿਸੇ ਵੀ ਕੇਸ ਦੇ ਵਿੱਚ ਜਦੋਂ ਚਲਾਨ ਪੇਸ਼ ਹੋ ਜਾਂਦਾ ਹੈ ਤੇ ਫਿਰ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਫ਼ ਹੋ ਜਾਂਦੀਆਂ ਨੇ। ਇਹ ਕਹਿੰਦੇ ਕਿ ਚਲਾਨ ਦੇ ਵਿੱਚ ਗੁਰਿੰਦਰ ਸਿੰਘ ਠੇਕੇਦਾਰ ਦਾ ਜਿਹੜਾ ਇੱਕ ਵਾਲੀਆ ਬਿਆਨ ਸੀਗਾ ਉਹ ਲੈਟਰ ਲਾਇਆ ਹੀ ਨਹੀਂ ਗਿਆ, ਨੰਬਰ 1। ਨੰਬਰ 2, ਇਹ ਕਹਿੰਦੇ ਨੇ ਇਹਨਾਂ ਦੇ ਮੁਤਾਬਕ, ਕਿਉਂਕਿ ਹਰੀਸ਼ ਟਾਂਡਾ ਜੀ ਵੀ ਇਸ ਪੀਸੀ ਦੇ ਵਿੱਚ ਸਨ, ਜਿਹੜੇ ਖੁਦ ਪੇਸ਼ੇ ਤੋਂ ਇੱਕ ਵਕੀਲ ਨੇ ਤੇ ਬਹੁਤ ਅੱਛੇ ਵਕੀਲ ਨੇ, ਜਿਨ੍ਹਾਂ ਨੇ ਬੈਂਸੂਰਾਂ ਦੇ ਖਿਲਾਫ ਕਾਫੀ ਕੰਮ ਕੀਤਾ, ਸਭ ਨੂੰ ਪਤਾ ਹੀ ਹੈ। ਇਹਨਾਂ ਦੇ ਨਾਲ ਇੱਕ ਗੱਲ ਹੋਰ ਕਹੀ ਹੈ ਕਿ 1000 ਕਰੋੜ ਦਾ ਘੁਟਾਲਾ ਨਹੀਂ, ਵਿਜੀਲੈਂਸ ਨੇ ਉੱਥੇ ਜੋ ਚਾਰਜਸ਼ੀਟ ਫਾਈਲ ਕੀਤੀ ਉਹ 100 ਕਰੋੜ ਦਾ ਘੁਟਾਲਾ ਦੱਸਦੇ ਨੇ। ਤੇ ਨਾਲ ਇੱਕ ਇੰਕਸ਼ਾਫ ਹੋਰ ਕੀਤਾ ਕਿ ਗੁਰਿੰਦਰ ਠੇਕੇਦਾਰ ਨੂੰ ਅਸੀਂ ਨੋਟਿਸ ਘੱਲਿਆ ਸੀਗਾ। ਤਾਂ ਜਿਹੜੇ ਸਾਬਕਾ ਵਜ਼ੀਰ ਨੇ, ਮੈਂ ਇਹਨਾਂ ਦਾ ਵੀ ਜ਼ਿਕਰ ਕਰ ਦੇਵਾਂ, ਲੁਧਿਆਣੇ ਤੋਂ ਸ਼ਰਮੀਤ ਸਿੰਘ ਢਿੱਲੋਂ ਹੈ। ਇਹ ਕਹਿੰਦੇ ਕਿ ਢਿੱਲੋਂ ਸਾਹਿਬ ਉਹ ਕਹਿ ਰਹੇ ਨੇ ਕਿ ਅਸੀਂ ਖੁਦ ਇਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਕਿਸ ਬਿਨਾਹ ਤੇ, ਕਿਸ ਆਧਾਰ ਤੇ ਸਾਡਾ ਨਾਮ ਲਿਆ। ਤਾਂ ਗੁਰਿੰਦਰ ਠੇਕੇਦਾਰ ਦਾ ਰਿਪਲਾਈ ਆਇਆ ਕਿ ਮੈਂ ਕਿਤੇ ਵੀ ਕਦੇ ਵੀ ਕਿਸੇ ਮੰਤਰੀ ਦਾ ਨਾਮ ਨਹੀਂ ਲਿਆ। ਤਾਂ ਕਹਿੰਦੇ ਕਿ ਇਹ ਵੀ ਗੱਲ ਖਤਮ ਹੋ ਗਈ ਹੈ ਜੀ। ਫਿਰ ਇਸ ਤੋਂ ਇਲਾਵਾ ਵੱਡੀ ਗੱਲ ਜਿਹੜੀ ਕਹੀ ਗਈ ਹੈ ਉਹ ਕਹਿੰਦੇ ਕਿ ਹੁਣ ਦੇਖੋ ਲੋਕ ਕਹਿ ਦਿੰਦੇ ਕਈ ਵਾਰ ਕਿ ਹਾਸਾ ਕਾਹਤੋਂ ਆਉਂਦਾ, ਖਬਰ ਸੁਣਾਉਂਦੇ ਹਾਸਾ ਕਈ ਵਾਰ ਇਹੋ ਜਿਹੇ ਈਵੈਂਟ ਵੇਖ ਕੇ ਹੋ ਜਾਂਦਾ ਹੈ ਜਾਂ ਇਹੋ ਜਿਹੀਆਂ ਗੱਲਾਂ ਵੇਖ ਕੇ ਹਾਸਾ ਆ ਜਾਂਦਾ ਆ ਕਿ ਬੜੇ ਉਹ ਇਕੱਲੇ ਮੇਰੇ ਖਿਆਲ ਦੇ ਨਾਲ ਕਹ ਲਓ ਕਿ ਸਾਰੀ ਦੁਨੀਆ ਦਾ ਹਿੱਸਾ ਨਹੀਂ ਹੁੰਦੇ, ਕਿਤੇ ਕਿਤੇ ਉਹ ਵਿਸ਼ੇਸ਼ ਈਵੈਂਟ ਜਾਂ ਵਿਸ਼ੇਸ਼ ਉਹ ਘਟਨਾਕ੍ਰਮ ਵਾਪਰਦੇ ਆ। ਤਾਂ ਇਹ ਕਹਿੰਦੇ ਆ ਕਿ ਵਿਜੀਲੈਂਸ ਦੀ ਜਾਂਚ ਕਰਵਾਓ, ਮਤਲਬ ਵਿਜੀਲੈਂਸ ਅਫਸਰਾਂ ਦੀ ਜਿਹੜੇ ਕਿ ਇਸ ਕੇਸ ਨਾਲ ਜੁੜੇ ਸੀ, ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਵਿਜੀਲੈਂਸ ਅਫਸਰ ਤੇ ਖੁਦ ਦੋਸ਼ ਲੱਗਦਾ ਹੈ ਕਿ ਇੱਕ ਔਰਤ ਦੇ ਜ਼ਰੀਏ ਉਹਨਾਂ ਨੇ ਇੰਜੀਨੀਅਰਾਂ ਤੋਂ ਪੈਸੇ ਇਕੱਠੇ ਕੀਤੇ ਹੋਏ ਨੇ। ਤਾਂ ਮਤਲਬ ਮੇਰਾ ਹਾਸਾ ਜਿਹੜਾ ਨਿਕਲਿਆ ਕਿ ਕਮਾਲ ਦੀ ਗੱਲ ਹੈ ਕਿ ਵਿਜੀਲੈਂਸ ਦੀ ਵੀ ਜਿੱਥੇ ਜਾਂਚ ਮੰਗਣ ਦੀ ਜ਼ਰੂਰਤ ਪੈ ਜਾਵੇ ਨਾ, ਤਾਂ ਉੱਥੇ ਸਮਝੋ ਕਿ ਤੰਦੀ ਨਹੀਂ ਤਾਣੀ ਉਲਝੀ ਪਈ ਹੈ ਜੀ, ਤਾਣੀ ਉਲਝੀ ਪਈ ਹੈ। ਤਾਂ ਹੁਣ ਦੇਖੋ ਇੱਕ ਦੋ ਚੀਜ਼ਾਂ ਨੇ ਇਹਦੇ ਵਿੱਚ। ਇੱਕ ਤੇ ਆ ਕਿ ਇੱਕ ਨਾਮੀ ਅਖਬਾਰ ਜਿਹਨੂੰ ਪੰਜਾਬੀ ਬੜਾ ਪਸੰਦ ਕਰਦੇ ਆ ਤੇ ਪੱਤਰਕਾਰਾਂ ਦੀ ਤੇ ਵਿਸ਼ਲੇਸ਼ਕਾਂ ਦੀ ਵੀ ਉਹ ਮਨਭਾਉਂਦੀ ਅਖਬਾਰ ਆ, ਸਵੇਰੇ ਉੱਠ ਕੇ ਸਭ ਤੋਂ ਪੜ੍ਹੀ ਜਾਂਦੀ ਹੈ। ਉਹਨੇ ਸਭ ਤੋਂ ਜ਼ਿਆਦਾ ਰਿਪੋਰਟ ਕੀਤਾ ਇਹਦੇ ਤੇ, ਸਭ ਤੋਂ ਜ਼ਿਆਦਾ ਸੰਜਾਈ ਘੁਟਾਲੇ ਤੇ। ਇੱਕ ਤੇ ਇਹ ਆ ਕਿ ਹੁਣ ਜੇ ਇਹਨਾਂ ਦੇ ਫੈਕਟ ਸਹੀ ਨੇ, ਕਿਉਂਕਿ ਦੇਖੋ ਆਪਾਂ ਕੋਈ ਕ੍ਰਾਸ ਚੈਕਿੰਗ ਨਹੀਂ ਕੀਤੀ ਹਾਲ ਦੀ ਘੜੀ, ਕੋਈ ਵੈਰੀਫਿਕੇਸ਼ਨ ਨਹੀਂ ਹੈ ਆਪਣੇ ਕੋਲ ਜੋ ਇਹਨਾਂ ਨੇ ਕਿਹਾ, ਕਿਉਂਕਿ ਪੀਸੀ ਕੀਤੀ ਇਹਨਾਂ ਨੇ, ਜਨਤਕ ਤੌਰ ਤੇ ਇੱਕ ਸਟੇਟਮੈਂਟ ਦਿੱਤੀ ਆ ਜਿਹਦੇ ਚ ਇੱਕ ਲਾਇਰ ਵੀ ਬੈਠਾ ਹੋਇਆ, ਵਕੀਲ ਵੀ ਬੈਠਾ ਹੈ, ਜਿਹੜਾ ਰਾਜਨੇਤਾ ਵੀ ਹੈ। ਤਾਂ ਇਹਨਾਂ ਦੀ ਗੱਲ ਨੂੰ ਜੇ ਆਪਾਂ ਸਹੀ ਮੰਨਦੇ ਹਾਂ ਤਾਂ ਨਾ ਸਿਰਫ ਉਸ ਕਵਰੇਜ ਤੇ ਇੱਕ ਸਵਾਲ ਖੜਾ ਹੋ ਗਿਆ ਜਿਹੜਾ ਕਿ ਕਹ ਲਈਏ ਕਿ ਸਿਲਸਿਲੇਵਾਰ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਕੰਟੈਂਟ ਲੈ ਕੇ ਆਇਆ ਸਾਡੇ ਕੋਲ ਜੀ। ਤਾਂ ਦੂਸਰਾ ਕਿ ਫਿਰ ਸਵਾਲ ਖੜਾ ਹੁੰਦਾ ਵਿਜੀਲੈਂਸ ਤੇ। ਤੀਜੀ ਗੱਲ ਇਹ ਆ ਕਿ ਜਿਹੜੀ ਗੱਲ ਇੱਕ ਹੋਰ ਇਹਨਾਂ ਨੇ ਕਹੀ ਉਹ ਵੀ ਧਿਆਨ ਮੰਗਦੀ ਆ ਕਿ ਦਰਅਸਲ ਉਹ ਬੜੀ ਵੱਡੀ ਗੱਲ ਹੈ, ਵੈਸੇ ਉਹ ਸਭ ਤੋਂ ਵੱਡੀ ਗੱਲ ਹੈ ਜਿਹੜਾ ਦੋਸ਼ ਲੱਗਿਆ ਵਾ ਕਿ ਦੇਖੋ ਕੁਝ ਅਫਸਰਾਂ ਨੂੰ ਮਤਲਬ ਕਿ ਟੌਪ ਤੇ ਪਹੁੰਚਣ ਤੋਂ ਰੋਕਣ ਵਾਸਤੇ, ਹੁਣ ਅਫਸਰ ਕਿਹੜੇ ਸੀ ਉਹ ਆਪਾਂ ਨਾਮ ਨਹੀਂ ਲੈ ਸਕਦੇ, ਪਰ ਆਪਾਂ ਨੂੰ ਪਤਾ ਵਾ ਕਿ ਇਸ ਕੇਸ ਦੇ ਨਾਲ ਜੁੜੇ ਅਫਸਰ ਕਿਹੜੇ ਸੀ, 2 ਜਾਂ 3 ਸੀ। ਤਾਂ ਇੱਕ ਤਾਂ ਕਾਫੀ ਚਰਚਿਤ ਅਫਸਰ ਨੇ। ਤਾਂ ਕਹਿਣ ਦਾ ਮਤਲਬ ਇਹ ਆ, ਇਹ ਕਹਿੰਦੇ ਕਿ ਉਹਨਾਂ ਨੂੰ ਸ਼ਾਇਦ ਤਰੱਕੀ ਤੋਂ ਰੋਕਣ ਵਾਸਤੇ ਅਫਸਰਸ਼ਾਹੀ ਦੀ ਲੌਬੀ ਨੇ ਹੀ ਇਹ ਗੋਂਦ ਗੁੰਦੀ ਸੀ। ਇਹ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਵੱਡੀ ਗੱਲ ਹੈ। ਤਾਂ ਉਹ ਕਹਿ ਰਹੇ ਨੇ ਕਿ ਇਸ ਮਾਮਲੇ 'ਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸੋ ਭਗਵੰਤ ਮਾਨ ਸਰਕਾਰ ਤੇ ਇਹ ਇੱਕ ਹੋਰ ਜਿੱਦਾਂ ਕਹਿ ਲਈਏ ਕਿ ਚੈਲੰਜ ਡਿੱਗਾ ਹੈ ਜੀ ਕਿ ਭਾਈ ਇਸ ਸਾਰੇ ਮਾਮਲੇ ਦਾ, ਕਿਉਂਕਿ ਹੁਣ ਦੋਨਾਂ ਸਰਕਾਰਾਂ ਦਾ ਮਸਲਾ ਹੋ ਗਿਆ। ਪਹਿਲਾਂ ਅਕਾਲੀਆਂ ਦੀ ਸਰਕਾਰ ਰਹੀ ਜਿਹਦੇ 'ਚ ਕਥਿਤ ਘੁਟਾਲਾ ਸਮਝਿਆ ਜਾਂਦਾ ਕਿ ਹੋਇਆ, ਤੇ ਪਿੱਛੋਂ ਆ ਗਈ ਕਾਂਗਰਸ ਸਰਕਾਰ ਜਿਹਨੇ ਇਸ ਘੁਟਾਲੇ ਨੂੰ ਚੁੱਕਿਆ। ਦੋਨੇ ਸਰਕਾਰਾਂ ਜਾ ਚੁੱਕੀਆਂ ਨੇ, ਉਹ ਹੁਣ ਬੀਤੇ ਦਾ ਹਿੱਸਾ ਨੇ। ਤਾਂ ਹੁਣ ਤੀਜੀ ਸਰਕਾਰ ਹੈ, ਤੀਜੀ ਧਿਰ ਦੀ ਸਰਕਾਰ ਹੈ, ਉਹ ਹੈ ਆਮ ਆਦਮੀ ਪਾਰਟੀ ਦੀ ਸਰਕਾਰ।
ਇਹਨਾਂ ਨੂੰ ਚਾਹੀਦਾ ਹੈ ਕਿ ਦੁੱਧ ਤੇ ਪਾਣੀ ਚੋਂ ਪਾਣੀ ਅੱਡ ਕਰ ਦੇਣ। ਤਾਂ ਇਹ ਦੇਖਦੇ ਆ ਕਿ ਕੀ ਮਾਨ ਸਾਹਿਬ ਇਸ ਘੁਟਾਲੇ ਤੇ ਵੀ ਹੱਥ ਪਾਉਣਗੇ ਜਾਂ ਫਿਰ ਇਹ ਗੁਰੇਜ਼ੀ ਕਰਨਗੇ ਕਿ ਇਹਦੇ ਵਿੱਚ ਤਾਂ ਬਈ ਕਾਫੀ ਕੁਝ ਇੱਧਰ ਉੱਧਰ। ਵੈਸੇ ਰਾਜਨੀਤਿਕ ਬਿਆਨ ਇਹਨਾਂ ਦੇ ਵੀ ਬਹੁਤ ਆਏ ਨੇ ਇਸ ਕੇਸ ਦੇ ਵਿੱਚ, ਜਿੰਨਾ ਵੀ ਹੁਣ ਚੱਲਿਆ। ਸੋ ਨਾ ਸਿਰਫ ਕਵਰੇਜ ਬਲਕਿ ਰਾਜਨੀਤੀ ਔਰ ਇਸ ਤੋਂ ਇਲਾਵਾ ਅਫਸਰਸ਼ਾਹੀ ਸਾਰੇ ਹੀ ਕੱਲ ਵਾਲੀ ਪੀਸੀ ਤੋਂ ਕਹਿ ਲਓ ਕਿ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਹੇਠ ਨੇ। ਹੁਣ ਦੇਖਦੇ ਆ ਕਿ ਕੀ ਇਹ ਸਰਕਾਰ ਕੁਝ ਕਰ ਸਕਦੀ ਹੈ ਇਸ ਮਾਮਲੇ 'ਚ, ਇਹ ਨਿਸਤਾਰਾ ਕੌਣ ਸੱਚਾ ਹੈ ਕੌਣ ਝੂਠਾ ਹੈ।